सेवा कर रहे हो ਤੁਸੀਂ ਹਰਦੀਪ ਸਿੰਘ ਨਿੱਜਰ ਦੇ ਤੁਸੀਂ ਕਾਤਲ ਹੋ ਪੰਨੂ ਤੇ ਤੁਸੀਂ ਹਮਲਾ ਕਰਵਾਉਣ ਨੂੰ ਅਵੈਧੀਆ ਤੁਸੀਂ ਹਮਲੇ ਗੁਰਪਤਵੰਤ ਪੰਨੂ ਤੇ ਤੁਸੀਂ ਹਮਲਾ ਕਰਵਾਉਣ ਨੂੰ ਅਵੈਧੀਆ ਤੁਸੀਂ ਹਮਲੇ ਕਰਾਉਂਦੇ ਆ ਹੱਥ ਨਹੀਂ ਪਾਉਣਾ ਹੱਥ ਨਹੀਂ ਪਾਉਣਾ ਹੱਥ ਨਹੀਂ ਪਾਉਣਾ ਇੰਡੀਅਨ ਐਮਬੈਸੀ ਦਾ ਕਾਤਲ ਇੰਡੀਅਨ ਐਮਬੈਸੀ ਤੋਂ ਕਾਤਲ ਸਾਡੇ ਸਿੱਖ ਨੌਜਵਾਨਾਂ ਦੇ ਕਾਤਲ ਅੰਬੈਸਡਰ ਤੁਸੀਂ ਹਰਦੀਪ ਸਿੰਘ ਨਿੱਜਰ ਨੂੰ ਤੁਸੀਂ ਕਤਲ ਕਰਵਾਇਆ ਹਰਦੀਪ ਸਿੰਘ ਨਿੱਜਰ ਨੂੰ ਨਿੱਜਰ ਨੂੰ ਕਤਲ ਕਰਵਾਇਆ ਜਵਾਬ ਕਿਉਂ ਨਹੀਂ ਦਿੰਦੇ बन के रहूंगा हिंदुस्तान इंडिया आउट ऑफ हिंदुस्तान इंडिया आउट ऑफ हिंदुस्तान इंडिया आउट ऑफ हिंदुस्तान सेवा कर रहे हो ਤੁਸੀਂ ਹਰਦੀਪ ਸਿੰਘ ਨਿੱਜਰ ਦੇ ਤੁਸੀਂ ਕਾਤਲ ਹੋ ਗੁਰਪਤਵੰਤ ਪੰਨੂ ਤੇ ਤੁਸੀਂ ਹਮਲਾ ਕਰਵਾਉਣ ਨੂੰ ਅਵੈਧੀਆ ਤੁਸੀਂ ਹਮਲੇ ਗੁਰਪਤਵੰਤ ਪੰਨੂ ਤੇ ਤੁਸੀਂ ਹਮਲਾ ਕਰਵਾਉਣ ਨੂੰ ਅਵੈਧੀਆ ਤੁਸੀਂ ਹਮਲੇ ਕਰਾਉਂਦੇ ਆ ਹੱਥ ਨਹੀਂ ਪਾਉਣਾ ਹੱਥ ਨਹੀਂ ਪਾਉਣਾ ਹੱਥ ਨਹੀਂ ਪਾਉਣਾ ਇੰਡੀਅਨ ਐਮਬੈਸੀ ਦਾ ਕਾਤਲ ਇੰਡੀਅਨ ਐਮਬੈਸੀ ਤੋਂ ਕਾਤਲ ਸਾਡੇ ਸਿੱਖ ਨੌਜਵਾਨਾਂ ਦੇ ਕਾਤਲ ਅੰਬੈਸਡਰ ਤੁਸੀਂ ਹਰਦੀਪ ਸਿੰਘ ਨਿੱਜਰ ਨੂੰ ਤੁਸੀਂ ਕਤਲ ਕਰਵਾਇਆ ਹਰਦੀਪ ਸਿੰਘ ਨਿੱਜਰ ਨੂੰ ਨਿੱਜਰ ਨੂੰ ਕਤਲ ਕਰਵਾਇਆ ਜਵਾਬ ਕਿਉਂ ਨਹੀਂ ਦਿੰਦੇ बन के रहूंगा हिंदुस्तान इंडिया आउट ऑफ हिंदुस्तान इंडिया आउट ऑफ हिंदुस्तान इंडिया आउट ऑफ हिंदुस्तान ਭਾਰਤ ਦੇ ਅਮਰੀਕਾ ਵਿੱਚ ਅੰਬੈਸਡਰ ਤਰਨਜੀਤ ਸੰਧੂ ਨੂੰ ਅੱਜ ਸਿੱਖ ਰੋਹ ਦਾ ਸਾਹਮਣਾ ਕਰਨਾ ਪਿਆ। ਨਿਊਯਾਰਕ ਦੇ ਹਿਕਸਵਿਲ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਪਹੁੰਚੇ ਤਰਨਜੀਤ ਸੰਧੂ ਨੂੰ ਸਿੱਖ ਆਗੂ ਹਿੰਮਤ ਸਿੰਘ ਨੇ ਭਾਰਤੀ ਅੰਬੈਸੀਆਂ ਵੱਲੋਂ ਵਿਦੇਸ਼ਾਂ ਵਿੱਚ ਕਰਵਾਏ ਜਾ ਰਹੇ ਸਿੱਖਾਂ ਦੇ ਕਤਲਾਂ ਬਾਰੇ ਸਵਾਲ ਕੀਤੇ। ਭਾਰਤੀ ਅੰਬੈਸਡਰ ਸੰਧੂ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਗੁਰਦੁਆਰਾ ਸਾਹਿਬ ਤੋਂ ਭੱਜ ਨਿਕਲੇ। ਹਿੰਮਤ ਸਿੰਘ ਈਸਟ ਕੋਸਟ ਗੁਰਦੁਆਰਾ ਕਮੇਟੀ ਦੇ ਕੋਆਰਡੀਨੇਟਰ ਹਨ। ਉਹਨਾਂ ਭਾਰਤੀ ਅੰਬੈਸਡਰ ਨੂੰ ਕੈਨੇਡਾ ਵਿੱਚ ਹੋਏ ਹਰਦੀਪ ਸਿੰਘ ਨਿੱਜਰ ਦੇ ਕਤਲ ਅਤੇ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਬਾਰੇ ਸਵਾਲ ਕੀਤੇ। ਸੇਵਾ ਕਰ ਰਹੇ ਹੋ ਤੁਸੀਂ ਹਰਦੀਪ ਸਿੰਘ ਨਿੱਜਰ ਦੇ ਤੁਸੀਂ ਕਾਤਲ ਹੋ ਗੁਰਪਤਵੰਤ ਪੰਨੂ ਤੇ ਤੁਸੀਂ ਹਮਲਾ ਕਰਵਾਉਣ ਨੂੰ ਅਵੈਧੀਆ ਤੁਸੀਂ ਹਮਲੇ ਗੁਰਪਤਵੰਤ ਪੰਨੂ ਤੇ ਤੁਸੀਂ ਹਮਲਾ ਕਰਵਾਉਣ ਨੂੰ ਅਵੈਧੀਆ ਤੁਸੀਂ ਹਮਲੇ ਕਰਾਉਂਦੇ ਆ ਹੱਥ ਨਹੀਂ ਪਾਉਣਾ ਹੱਥ ਨਹੀਂ ਪਾਉਣਾ ਹੱਥ ਨਹੀਂ ਪਾਉਣਾ ਇੰਡੀਅਨ ਐਮਬੈਸੀ ਦਾ ਕਾਤਲ ਇੰਡੀਅਨ ਐਮਬੈਸੀ ਤੋਂ ਕਾਤਲ ਸਾਡੇ ਸਿੱਖ ਨੌਜਵਾਨਾਂ ਦੇ ਕਾਤਲ ਅੰਬੈਸਡਰ ਤੁਸੀਂ ਹਰਦੀਪ ਸਿੰਘ ਨਿੱਜਰ ਨੂੰ ਤੁਸੀਂ ਕਤਲ ਕਰਵਾਇਆ ਹਰਦੀਪ ਸਿੰਘ ਨਿੱਜਰ ਨੂੰ ਨਿੱਜਰ ਨੂੰ ਕਤਲ ਕਰਵਾਇਆ ਜਵਾਬ ਕਿਉਂ ਨਹੀਂ ਦਿੰਦੇ बन के रहूंगा हिंदुस्तान इंडिया आउट ऑफ हिंदुस्तान इंडिया आउट ऑफ हिंदुस्तान इंडिया आउट ऑफ हिंदुस्तान वाहिगुरू जी का खालसा वाहिगुरू जी की फतेह। अज न्यूयॉर्क की धरती तो समुची गुरु नानक नाम लेवा संगत नूं पहली पातशाही गुरु नानक देव पातशाह जी के प्रकाश पुरब दीआं लख लख वधाइयां। अज समुचे जगत दे विच
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਸਮੁੱਚੀ ਮਾਨਵਤਾ ਮਨਾ ਰਹੀ ਆ। ਉਸ ਬਾਬੇ ਦਾ ਦਿਨ ਦਿਹਾੜਾ ਮਨਾ ਰਹੇ ਆ ਜਿਸ ਬਾਬੇ ਨੇ ਬਾਬਰ ਦੇ ਘੋੜੇ ਦੀਆਂ ਲਗਾਮਾਂ ਫੜ ਕੇ ਬਾਬਰ ਨੂੰ ਜਾਬਰ ਕਹਿਣ ਦੀ ਜ਼ਰੂਰਤ ਕੀਤੀ। ਸੋ ਅੱਜ ਨਾਲ ਮੈਂ ਵੀ ਮੈਸੇਜ ਦੇਣਾ ਚਾਹੁੰਦਾ, ਜਿਹੜਾ ਸਾਡਾ ਇਤਿਹਾਸ ਆ, ਬਾਬੇ ਨੇ ਇਹ ਮੈਸੇਜ ਕੌਮ ਨੂੰ ਦਿੱਤਾ ਕਿ ਮਾਨਵਤਾ ਦੇ ਵਾਸਤੇ ਤੁਸੀਂ ਸੇਵਾਵਾਂ ਕਰਨੀਆਂ, ਆਪਣਾ ਜੀਵਨ ਜਿਹੜਾ ਜੀਵਣਾ, ਉੱਥੇ ਅਕਾਲ ਪੁਰਖ ਨੂੰ ਵੀ ਧਿਆਉਣਾ। ਸੋ ਅੱਜ ਨਿਊਯਾਰਕ ਦੀ ਧਰਤੀ ਤੇ ਭਾਰਤੀ ਐਮਬੈਸਡਰ ਜਿਹੜਾ ਆ ਹਿਕਸਵਿਲ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ। ਉਸੇ ਬਾਬੇ ਦੇ ਇਤਿਹਾਸ ਤੋਂ ਸੇਧ ਲੈਂਦੇ ਆ ਕਿ ਜਿਵੇਂ ਕਿ ਬਾਬਾ ਨਾਨਕ ਜੀ ਨੇ ਬਾਬਰ ਦੇ ਘੋੜੇ ਦੀਆਂ ਲਗਾਮਾਂ ਫੜ ਕੇ ਬਾਬਰ ਨੂੰ ਜਾਬਰ ਕਹਿਣ ਦੀ ਜ਼ਰੂਰਤ ਕੀਤੀ, ਤੇ ਅੱਜ ਦੇ ਸਮੇਂ ਦੇ ਜਿਹੜੇ ਬਾਬਰ ਜਾਬਰ ਆ, ਜਿਹੜੇ ਭਾਰਤੀ ਹਕੂਮਤ ਦੇ ਐਮਬੈਸਡਰ ਤਰਨਜੀਤ ਸੰਧੂ, ਜਿਹੜਾ ਕਿ ਨਿਊਯਾਰਕ ਹਿਕਸਵਿਲ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ ਹੋਇਆ ਸੀ, ਉਸ ਨੂੰ ਅਸੀਂ ਕੁਐਸਚਨ ਕੀਤੇ ਕਿ ਭਾਈ ਤੂੰ ਸਿੱਖਾਂ ਦੇ ਗੁਰਦੁਆਰੇ ਦੇ ਵਿੱਚ ਆਇਆ, ਤੂੰ ਖੁਦ ਸਿੱਖ ਆ, ਤੇ ਸਾਨੂੰ ਇੱਕ ਗੱਲ ਦਾ ਜਵਾਬ ਦੇ ਕੇ ਜਾ ਕਿ ਜੋ ਸਾਡੀਆਂ ਵਿਦੇਸ਼ਾਂ ਦੇ ਵਿੱਚ ਸਿੱਖ ਐਕਟਿਵਿਸਟ ਦੀਆਂ ਜਿਹੜੀਆਂ ਕਿਲਿੰਗ ਪਾਕਿਸਤਾਨ ਦੀ ਧਰਤੀ ਤੇ ਭਾਈ ਪਰਮਜੀਤ ਸਿੰਘ ਪੰਜਵਾਲ, ਯੂਕੇ ਦੀ ਧਰਤੀ ਤੇ ਭਾਈ ਅਵਤਾਰ ਸਿੰਘ ਖੰਡਾ ਜੀ, ਤੇ ਕੈਨੇਡਾ ਦੀ ਧਰਤੀ ਤੇ ਭਾਈ ਹਰਦੀਪ ਸਿੰਘ ਨਿੱਜਰ, ਔਰ ਰੀਸੈਂਟਲੀ ਤੁਸੀਂ ਦੇਖਿਆ ਕਿ ਅਮਰੀਕਾ ਦੇ ਵਿੱਚ ਵੀ ਜਿਹੜੀ ਬੰਦ ਲਿਫਾਫਾ ਰਿਪੋਰਟ ਹਾਈ ਕੋਰਟ ਦੇ ਵਿੱਚ ਜਿਹੜੀ ਆ ਉਹ ਸਬਮਿਟ ਹੋਈ ਆ, ਗੁਰਪਤਵੰਤ ਸਿੰਘ ਪੰਨੂ ਜੋ SFJ ਦੇ ਲੀਗਲ ਐਡਵਾਈਜ਼ਰ ਆ, ਉਹਨਾਂ ਦੀ ਹੱਤਿਆ ਦੀ ਵੀ ਸਾਜ਼ਿਸ਼ ਜਿਹੜੀ ਆ ਅਮਰੀਕਨ ਗਵਰਨਮੈਂਟ ਨੇ ਉਹ ਨਾਕਾਮ ਕੀਤੀ ਆ। ਸੋ ਜਿਹੜੀ ਭਾਰਤੀ ਹਕੂਮਤ ਅੱਜ ਤੱਕ ਪਾਕਿਸਤਾਨ ਨੂੰ ਕਹਿੰਦੀ ਰਹੀ ਆ ਕਿ ਭਾਈ ਤੁਸੀਂ ਇਨਵੈਸਟੀਗੇਟ ਦੇ ਵਿੱਚ ਸਾਥ ਦਿਓ, ਕਈ ਤਰ੍ਹਾਂ ਦੇ ਇਲਜ਼ਾਮ ਉਹਨਾਂ ਦੇ ਲਾਉਂਦੀ ਰਹੀ ਆ, ਅੱਜ ਉਹੀ ਹਕੂਮਤ ਜਦੋਂ 5 ਆਈ ਜਿਹੜੇ ਕਿ ਆਸਟ੍ਰੇਲੀਆ, UK, ਕੈਨੇਡਾ, ਅਮਰੀਕਾ, ਇਹਨਾਂ ਨੇ ਪ੍ਰੈਸ ਕਾਨਫਰੰਸਾਂ ਕਰਕੇ ਔਰ ਇਹ ਗੱਲ ਕਹੀ ਕਿ ਪੁਖਤਾ ਸਬੂਤ ਆ ਸਾਡੇ ਕੋਲ ਕਿ ਭਾਰਤੀ ਹਕੂਮਤ ਨੇ ਇਹਨਾਂ ਨੌਜਵਾਨਾਂ ਦੀਆਂ ਕਿਲਿੰਗ ਕਰਾਉਣੀਆਂ, ਤਾਂ ਅੱਜ ਆਪ ਇਹ ਖੁਦ ਇਨਵੈਸਟੀਗੇਸ਼ਨ ਤੋਂ ਭੱਜਦੇ ਆ। ਇਹਨਾਂ ਗੱਲਾਂ ਦੇ ਜਿਹੜੇ ਸਵਾਲ ਜਿਹੜੇ ਆ ਤਰਨਜੀਤ ਸੰਧੂ ਨੂੰ ਅੱਜ ਨਿਊਯਾਰਕ ਦੀ ਧਰਤੀ ਤੇ ਕੀਤੇ, ਔਰ ਉਹ ਉੱਥੋਂ ਚੱਲਦਾ ਬਣਿਆ, ਕਿਉਂਕਿ ਅਸੀਂ ਇੱਕ ਪੀਸਫੁਲ ਤਰੀਕੇ ਡੈਮੋਕ੍ਰੇਟਿਕ ਕੰਟਰੀਆਂ ਜਿਹੜੀਆਂ ਇਹ ਹੈਗੀਆਂ ਹਨ, ਇੱਥੇ ਜਿਹੜੀ ਆ ਤੁਸੀਂ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰ ਸਕਦੇ ਹੋ, ਸਵਾਲ ਕਰ ਸਕਦੇ ਹੋ, ਔਰ ਉਹ ਸਵਾਲਾਂ ਦੇ ਜਵਾਬ ਦੇਣ ਤੋਂ ਤਰਨਜੀਤ ਸੰਧੂ ਭੱਜਿਆ। ਸੋ ਇਹ ਤੁਸੀਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਦੇਖ ਰਹੇ ਹੋਵੋਗੇ। ਸੋ ਇਹ ਪੰਥ ਦੇ ਨਾਲ ਸਾਂਝੀਆਂ ਕਰਨੀਆਂ ਸਨ। ਸੋ ਸਮੁੱਚੀ ਮਾਨਵਤਾ ਨੂੰ ਇੱਕ ਵਾਰੀ ਫੇਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।